ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 20 ਤਰੀਕ ਆ ਰਹੀ ਹੈ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਮੌਸਮ ਤਬਦੀਲ ਹੋ ਰਿਹਾ, ਇਸ ਕਰਕੇ ਇਹ ਜੋ ਸਮਾਗਮ ਇਸ ਵਾਰੀ ਰਾਤ ਦੀ ਜਗ੍ਹਾ 'ਤੇ ਦੁਪਹਿਰੀ 12 ਤੋਂ 2:30 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਪਿਆਰਿਓ 11:30 ਵਜੇ ਤੱਕ ਸਾਰੀਆਂ ਸੰਗਤਾਂ ਨੇ, ਸਾਰੇ ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ 'ਤੇ ਜਿੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਧੰਨ ਭਾਈ ਬਿਧੀ ਚੰਦ ਜੀ ਇਸ ਅਸਥਾਨ 'ਤੇ ਉਹਨਾਂ ਨੇ ਚਰਨ ਪਾਏ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਜਿਸ ਅਸਥਾਨ ਦੇ ਉੱਤੇ ਬਾਬਾ ਅਟਲ ਰਾਏ ਸਾਹਿਬ ਜੀ ਬਚਪਨ ਦੇ ਵਿੱਚ ਖੇਡਦੇ ਰਹੇ ਨੇ। ਬੜਾ ਵੱਡਾ ਅਸਥਾਨ ਹੈ ਔਰ ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਜਿਹੜਾ ਸਰੋਵਰ ਬਣਿਆ ਉਹ ਕੌਲਸਰ ਸਾਹਿਬ ਦਾ ਹੀ ਸਰੋਵਰ ਹੈ। ਇੱਕ ਪਾਸੇ ਬੀਬੀ ਕੌਲਾਂ ਜੀ ਦਾ ਗੁਰਦੁਆਰਾ ਹੈ ਔਰ ਦੂਜੇ ਪਾਸੇ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਹੈ। ਦਰਬਾਰ ਸਾਹਿਬ ਤੋਂ ਪੈਦਲ 2 ਜਾਂ 3 ਮਿੰਟ ਦਾ ਰਾਹ ਹੈ। ਮੇਰੀ ਬੇਨਤੀ ਹੈ ਸਾਰੇ ਪਰਿਵਾਰਕ ਮੈਂਬਰ ਸਾਰੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਤਿਆਗ ਕੇ 10-10 20-20 ਨੂੰ ਨਾਲ ਲੈ ਕੇ 20 ਤਰੀਕ ਨੂੰ 11:30 ਵਜੇ ਤੱਕ ਲਾਸਟ ਪਹੁੰਚਣ ਦੀ ਕਿਰਪਾਲਤਾ ਕਰਿਓ। ਜੇ ਕਿਤੇ ਸਰੀਰ ਨੂੰ ਠੰਡ ਮਹਿਸੂਸ ਹੋਵੇ, ਆਲਸ ਆਉਣ ਲੱਗੇ, ਤੇ ਪਿਆਰਿਓ ਉਸ ਸਮੇਂ ਧੰਨ ਮਾਤਾ ਗੁਜਰ ਕੌਰ ਜੀ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛੋਟੇ ਲਾਲਾਂ ਨੂੰ ਯਾਦ ਕਰ ਲੈਣਾ, ਫਿਰ ਇਹ ਠੰਡ ਤੁਹਾਨੂੰ ਮਹਿਸੂਸ ਹੋਏਗੀ ਨਹੀਂ। ਇਸ ਕਰਕੇ ਮੇਰੀ ਬੇਨਤੀ ਹੈ ਕਿਸੇ ਨੇ ਵੀ ਆਲਸ ਨਹੀਂ ਕਰਨਾ, ਕਿਸੇ ਨੇ ਵੀ ਢਿੱਲ ਨਹੀਂ ਪਾਉਣੀ। ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ, ਆਪਣੀਆਂ ਝੋਲੀਆਂ ਭਰਵਾਉਣ ਵਾਸਤੇ, ਜੋ ਪਿਤਾ ਜੀ ਸਾਡੇ ਉੱਤੇ ਬਖਸ਼ਿਸ਼ਾਂ ਕਰਦੇ ਨੇ ਉਹ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ 20 ਤਰੀਕ ਨੂੰ ਸਵੇਰੇ ਲਾਸਟ 11:30 ਵਜੇ ਤੱਕ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਔਰ ਸਾਡਾ ਜਿਹੜਾ ਫੇਸਬੁੱਕ ਪੇਜ ਹੈ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਿਆਰਿਓ, ਗੁਰੂ ਬਾਬਾ ਨਾਨਕ ਜੀ ਦਾ ਪਾਵਨ ਪਵਿੱਤਰ ਆਗਮਨ ਪੁਰਬ ਆ ਰਿਹਾ ਔਰ ਇਸੇ ਸਬੰਧ ਦੇ ਵਿੱਚ 25 ਨਵੰਬਰ ਨੂੰ ਰਾਤ ਨੂੰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ। ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ ਰਹਿਣ ਸਬਾਈਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਬਹਿੰਦੇ ਨੇ, ਕਿਵੇਂ ਸਾਰਿਆਂ ਦੇ ਬੰਧਨ ਕੱਟਦੇ ਨੇ। ਜਿਵੇਂ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਨੇ ਕਿ ਇੱਕ ਰਾਤ ਤੂੰ ਗੁਰੂ ਦੇ ਲਿਖੇ ਲਾ ਤੇ ਪਤਾ ਨਹੀਂ ਕਿੰਨੀਆਂ ਕੁ ਤੇਰੀਆਂ ਦੁੱਖਾਂ ਦੀਆਂ ਰਾਤਾਂ ਗੁਰੂ ਨੇ ਕੱਟ ਦੇਣੀਆਂ ਨੇ। 25 ਤਰੀਕ ਦੀ ਰਹਿਣ ਸਬਾਈ ਰੱਖੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ। ਟੋਟਲ ਇਹ 3 ਦਿਨਾਂ ਦਾ ਸਮਾਗਮ ਹੈ। 25 ਦੀ ਰਹਿਣ ਸਬਾਈ ਔਰ ਰਹਿਣ ਸਬਾਈ ਦੇ ਵਿੱਚ ਆਉਣ ਦੇ ਲਈ ਤਕਰੀਬਨ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਤੋਂ ਗੱਡੀਆਂ ਦਾ ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਇੱਥੇ ਲੈ ਵੀ ਆਉਣਗੀਆਂ ਔਰ ਵਾਪਸੀ 'ਤੇ ਛੱਡ ਵੀ ਦੇਣਗੀਆਂ। ਔਰ 26 ਤਰੀਕ ਦਾ ਅਤੇ 27 ਤਰੀਕ ਦਾ ਦੋਵੇਂ ਦਿਨ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਔਰ ਸਭ ਨੂੰ ਪਤਾ ਹੈ ਚੁਪਹਿਰਿਆਂ ਵਿੱਚ ਕਿਵੇਂ ਖੰਡੇ ਵਾਲੇ ਪਿਤਾ ਜੀ ਵਰਤਦੇ ਨੇ। ਜਿਹੜੀਆਂ ਸੰਗਤਾਂ ਪਿਆਰ ਦੇ ਵਿੱਚ ਚੁਪਹਿਰੇ ਕੱਟਦੀਆਂ ਨੇ, ਬਾਬਾ ਦੀਪ ਸਿੰਘ ਜੀ ਇੱਕ ਪ੍ਰੇਮੀ ਦੇ ਘਰ ਪਹੁੰਚ ਕੇ ਉਹਨਾਂ ਦੇ ਦੁੱਖਾਂ ਨੂੰ ਕੱਟਦੇ ਨੇ। 26 ਦਾ ਵੀ ਚੁਪਹਿਰਾ 26 ਤਰੀਕ ਨੂੰ ਸਵੇਰੇ ਤਕਰੀਬਨ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤੋਂ ਗੱਡੀਆਂ ਚੱਲਣਗੀਆਂ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਆਉਣਗੀਆਂ। ਔਰ ਇਸੇ ਤਰ੍ਹਾਂ 27 ਤਰੀਕ ਨੂੰ ਗੁਰਪੁਰਬ ਹੈ ਗੁਰੂ ਨਾਨਕ ਸਾਹਿਬ ਜੀ ਦਾ। ਇਹ ਮੇਰੀ ਬੇਨਤੀ ਹੈ, ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਕੋਈ ਛੋਟੀ ਗੱਲ ਨਹੀਂ। ਇਹ 3 ਦਿਨਾਂ ਦਾ ਸਮਾਗਮ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਰੱਖਿਆ ਗਿਆ। 27 ਤਰੀਕ ਨੂੰ ਵੱਡਾ ਚੁਪਹਿਰਾ ਸਵੇਰੇ 10 ਤੋਂ 4 ਵਜੇ ਤੱਕ, ਵੱਡਾ ਦਿਨ ਹੈ ਬਾਪੂ ਦਾ। ਉਹ ਦਿਨ
जिस दिन दे बाबत बाबा नंद सिंह साहब दा बचन कहंदे, जिस दिन गुरु नानक साहब दा आगमन पुरब दा दिन होवे, उस दिन कोई पशु पंछी परिंदा भी चढ़ाई कर जावे ना, वो भी नरकां नूं नहीं जांदा। उस दिन दरगाह दे बूहे खुले हुंदे ने। ते आओ भागां वालिओ, अपने अपने बंधनां नूं कटवाईए। एक रैण सबाई ते 2 चुपहरे पिता जी गुरु नानक साहब जी दे आगमन पुरब दे संबंध दे विच साडी झोली 'च पा रहे ने। और मैं सारे परिवारक मैंबरां नूं बेनती करदा, छुट्टियां दे दिन ने, 25 तरीक ਨੂੰ ਤੁਸੀਂ ਸਾਰਿਆਂ ਨੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਪਹੁੰਚ ਜਾਣਾ, ਰਾਮ ਤੀਰਥ ਰੋਡ। ਇੱਥੇ ਜੋ ਸਕੂਲ ਬਣਿਆ, ਉਸ ਸਕੂਲ ਦੇ ਵਿੱਚ ਕਮਰਿਆਂ 'ਚ ਤੁਹਾਡੀ ਰਿਹਾਇਸ਼ ਦਾ ਪ੍ਰਬੰਧ ਹੋ ਜਾਏਗਾ। ਜਿੰਨਾ ਅਸੀਂ ਵੱਧ ਤੋਂ ਵੱਧ ਤੁਹਾਨੂੰ ਸਹੂਲਤ ਦੇ ਸਕਾਂਗੇ ਜ਼ਰੂਰ ਦੇਵਾਂਗੇ। ਔਰ 3 ਦਿਨ ਸਾਰੇ ਪਰਿਵਾਰਕ ਮੈਂਬਰਾਂ ਨੇ ਇੱਥੇ ਡੇਰਾ ਲਾਉਣਾ ਹੈ, ਇੱਥੇ ਪ੍ਰਸ਼ਾਦਾ ਪਾਣੀ ਛਕਣਾ ਹੈ, 3 ਦਿਨ ਇੱਥੇ ਹੀ ਰਿਹਾਇਸ਼ ਕਰਨੀ ਹੈ, ਇੱਥੇ 3 ਦਿਨ ਸਾਰੀਆਂ ਸੰਗਤਾਂ ਨੇ ਸੇਵਾ ਕਰਨੀ ਹੈ। ਔਰ 27 ਨੂੰ ਗੁਰਪੁਰਬ ਮਨਾਉਣ ਤੋਂ ਬਾਅਦ ਸਾਰੀਆਂ ਸੰਗਤਾਂ ਨੇ 4 ਵਜੇ ਤੋਂ ਬਾਅਦ ਫਿਰ ਪਿਤਾ ਜੀ ਕੋਲੋਂ ਖੁਸ਼ੀਆਂ ਲੈ ਕੇ ਜਾਣੀਆਂ। ਔਰ ਇਹਦੇ ਵਿੱਚ ਇੱਕ ਹੋਰ ਮੈਂ ਬੇਨਤੀ ਕਰਦੇ ਹਾਂ, ਕਿਸੇ ਵੀ ਪ੍ਰੇਮੀ ਨੇ ਖਾਲੀ ਹੱਥ ਨਹੀਂ ਆਉਣਾ। ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਗੁਰੂ ਘਰ ਵਿੱਚ ਜਾ, ਖਾਲੀ ਹੱਥ ਨਾ ਜਾ, ਪਰ ਖਾਲੀ ਹੋ ਕੇ ਜਾ। ਜੋ ਗੁਰੂ ਨੇ ਤੈਨੂੰ ਵਿੱਤ ਦਿੱਤੀ ਹੈ ਨਾ, ਇੱਥੋਂ ਤੱਕ ਮਹਾਂਪੁਰਖ ਬਚਨ ਕਰਦੇ ਸੀ, ਭਾਵੇਂ 2 ਦਾਤਣਾ ਹੀ ਲੈ ਜਾ, ਪਰ ਖਾਲੀ ਹੱਥ ਨਹੀਂ ਜਾਣਾ। ਕਿਉਂਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਚਰਨਾਂ ਦੇ ਵਿੱਚ ਜਦੋਂ ਅਸੀਂ ਗਿਫਟ ਭੇਟਾ ਕਰਾਂਗੇ ਨਾ, ਤੇ ਉਹ ਰਿਟਰਨ ਗਿਫਟ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਦੇ ਦੇਣਗੇ। ਭਾਵੇਂ ਉਹ ਗਿਫਟ ਤੁਸੀਂ ਗੁਰਬਾਣੀ ਪੜ੍ਹ ਕੇ ਪਿਤਾ ਜੀ ਨੂੰ ਭੇਟ ਕਰ ਦਿਓ, 2 ਪੜ ਜਪਜੀ ਸਾਹਿਬ ਦੇ ਵੱਧ ਕਰਕੇ ਆਓ ਔਰ ਬਾਪੂ ਜੀ ਲਈ ਇਹ ਤੋਹਫਾ ਲੈ ਕੇ ਆਓ, ਭਾਵੇਂ ਫਲਾਂ ਦਾ ਪ੍ਰਸ਼ਾਦ, ਕੁਝ ਵੀ। ਕਿਸੇ ਨੇ ਖਾਲੀ ਹੱਥ ਨਹੀਂ ਆਉਣਾ। ਔਰ ਬਾਪੂ ਦੀਆਂ ਖੁਸ਼ੀਆਂ ਸਾਰੀਆਂ ਸੰਗਤਾਂ ਨੇ ਲੈਣੀਆਂ ਨੇ, ਕਿਉਂਕਿ ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਕੁਝ ਨਾ ਕੁਝ ਵੰਡਦਾ ਹੈ। ਇਹ ਗੁਰੂ ਨਾਨਕ ਦਾ ਆਗਮਨ ਪੁਰਬ ਤੇ ਬਾਪੂ ਜੀ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਾ। 3 ਦਿਨ ਇਹ ਮੇਰੀ ਬੇਨਤੀ ਹੈ, ਧਿਆਨ ਨਾਲ ਇਹ ਮੇਰੀ ਬੇਨਤੀ ਸੁਣਿਓ ਵੀ ਔਰ ਪ੍ਰਵਾਨ ਵੀ ਕਰਿਓ। ਔਰ ਸਭ ਨੂੰ ਪਤਾ ਹੈ, ਜਿਨ੍ਹਾਂ ਨੇ ਬਚਨ ਮੰਨੇ ਨੇ, ਬਾਪੂ ਦੀਪ ਸਿੰਘ ਨੇ ਉਹਨਾਂ ਨੂੰ ਕੋਈ ਤੋਟ ਨਹੀਂ ਰਹਿਣ ਦਿੱਤੀ। 3 ਦਿਨ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਹਾਜ਼ਰੀਆਂ ਵੀ ਭਰਨੀਆਂ ਔਰ ਸਾਰਿਆਂ ਨੇ ਰਾਮ ਤੀਰਥ ਰੋਡ ਵਿਖੇ ਹੀ ਰੁਕਣਾ, ਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਔਰ ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਉਹਦੇ ਉੱਤੇ ਵੀ, ਔਰ Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਭੁੱਲਣਾ ਨਹੀਂ, 25, 26 ਔਰ 27 ਨਵੰਬਰ ਨੂੰ 3 ਦਿਨ ਆਪਾਂ ਜੋ ਰੈਣ ਸਬਾਈ ਵੀ ਤੇ 2 ਚੁਪਹਿਰੇ ਵੀ ਬਾਪੂ ਜੀ ਦੀ ਗੋਦ ਵਿੱਚ ਬਹਿ ਕੇ ਕੱਟਣੇ ਨੇ। ਤੇ ਜਿਹੜੀ ਮਰਜ਼ੀ ਬਖਸ਼ਿਸ਼ ਲੁੱਟ ਕੇ ਲੈ ਜਾਓ ਬਾਪੂ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 614 ਨੰਬਰ ਅੰਗ ਦੇ ਉੱਤੇ ਦਰਜ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਬੜੇ ਪਿਆਰ ਦੇ ਵਿੱਚ ਇਹ ਬੋਲ ਮੇਰੇ ਨਾਲ ਬੋਲਿਓ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਹ ਬੋਲ ਨੇ। ਸਾਰੀ ਸੰਗਤ ਕਿਰਪਾ ਕਰਿਓ ਪਿਆਰ ਨਾਲ। संतन की रेन प्यारे, हम संतन की शरणा, हम संतन की शरणा, हम संतन की रेन प्यारे, हम संतन की शरणा, हम संतन की शरणा, हम संतन की प्यारे, हम संतन की शरणा, हम संतन की शरणा। संत हमारी
हमारी ओट सतानी, संत हमारा गहना। हम संतन की रेन प्यारे, हम संतन की शरणा, हम संतन की शरणा, हम संतन की रेन प्यारे, हम संतन की शरणा, हम संतन की शरणा। संत हमारी ओट सतानी, संत हमारी ओट सतानी, संत हमारा गहना। हम संतन की रेन प्यारे, हम संतन की शरणा, हम संतन की शरणा, हम संतन की रेन प्यारे, हम संतन की शरणा, हम संतन की शरणा। धन गुरु रामदास जी, प्यार न लखो न जी, धन बाबा दीप सिंह जी। धन खंडे वाले हम संतन स्यो बन आई, पूरब लिखे पाई। हम संतन स्यो बन आई, पूरब लिखे पाई। एहो मन तेरा पाई, एहो मन तेरा पाई। हम संतन की रेन प्यारे, हम संतन की शरणा, हम संतन की शरणा, हम संतन की रेन प्यारे, हम संतन की शरणा, हम संतन की शरणा। संत हमारी ओट सतानी, संत हमारी ओट सतानी, संत हमारा गहना। हम संतन की रेन प्यारे, हम संतन की शरणा, हम संतन की शरणा, हम संतन की रेन प्यारे, हम संतन की शरणा, धन खंडे वाले हम संतन की शरणा। धन गुरु रामदास जी,
जी धन बाबा देव सिंह जी। खट्टे वालिया संतन स्यो मेरी लेवा देवी, संतन स्यो ब्योहारा। संतन स्यो मेरी लेवा देवी, संतन स्यो ब्योहारा। संतन स्यो हमला खाटिया, हर भगत परे पंडारा। संतन स्यो हमला खाटिया, हर भगत परे पंडारा। हम संतन की देर प्यारे, हम संतन की सरना, हम संतन की सरना। हम संतन की देव प्यारे, हम संतन की सरना। हरे संतन की सरना। संत हमारी कोट सतानी, बाबा दीप सिंह जी, बाबा दीप सिंह जी, बाबा देव सिंह जी। ओ बाबा दीप सिंह जी, बाबा देव सिंह जी। बाबा नंद सिंह जी, बाबा नंद सिंह जी। ओ संत हमारी ओट सतानी, संत हमारा कहना। हम संतन की लेर प्यारे, हम संतन की सरना, हम संतन की सरना। संतन की देव प्यारे, हम संतन की सरना। हम संतन की सरना। धन बाबा आज जिन्ने बैठे सब दियां झोलियां भरदे जाते आ, सब दियां। संतन मोको पूंजी सौंपी, तो तेरे अमन का धोखा। जी संतन मोको पूंजी
की सरना, हम संतन की सरना, हम संतन की रेण में आए, हम संतन की सरना, हम संतन की सरना। धन गुरु रामदास जी। धन बाबा महानंद पाए सुख पाया, संतन के परसादे। महानंद पाए सुख पाया, संतन के परसादे। कहो नानक घर स्यो मन मानिया, कहो नानक घर स्यो मन मानिया, रंग रते बिस्मते। हम संतन की रेण में आए, हम संतन की सरना, हम संतन की सरना, हम संतन की रेण में आए, हम संतन की सरना, हम संतन की सरना। संत हमारी ओट सतानी, संत हमारी ओट सतानी, संत हमारा कहना। हम संतन की रेण में आए, हम संतन की सरना, हम संतन की सरना, हम संतन की रेण में आए, हम संतन की सरना, हम संतन की सरना। हम संतन की रेण प्यारे, हम संतन की रेण प्यारे, हम संतन की, हम संतन की सरना। चरण कमल भगता मन उठे, बिन परमेश्वर सगले मुठे। संत जना की धूड़ नित पहुँचे, नाम सच्चे का कहना।
संतन की रेन प्यारे, रेन प्यारे, रेन प्यारे। बाबा दीप सिंह जी, 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 बाबा दीप सिंह जी। हर दया तार प्रभ बेनती, हर दया तार प्रभ बेनती, हर हर चेताया। जन नानक मंगे धूड़ तिन, जिन सतगुर पाया। बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी, बाबा नंद सिंह जी, बाबा नंद सिंह जी, बाबा नंद सिंह जी, बाबा नंद सिंह जी, बाबा दीप सिंह जी, बाबा दीप सिंह जी। दान मघंटा कली खा, जे मिले तो मस्तक लाइए। कूड़ा लालच छंडिए, होए एक मन अलख ते आइए। फल देवे हो पाइए, जे वे ही काल कमाइए। जे होवे पूरब लिखिया, तां धूड़ ते ना दी पाइए। मत थोड़ी सेव गवाइए, जे होवे पूरब लिखिया तो धूड़ ते ना दी पाइए। जी बाबा दीप सिंह जी, 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 बाबा नंद सिंह जी, बाबा नंद सिंह जी, बाबा नंद सिंह जी। बाबा नंद सिंह जी। करोगे किरपा मेरे तो बाद जिन्ने वीर ते तीजे हिस्से च सारी संगत गूंजा पायो, गूंजा मंगेओ प्यार च। जिनके चोले रतड़े प्यारे, जिनके चोले रतड़े प्यारे, जिनके चोले रतड़े प्यारे, जिनके चोले रतड़े मंगो प्यारे। जिनके जो गुरमुख नाम ते आए थे, जो गुरमुख नाम ते आए थे, जो गुरमुख नाम ते आए थे, सारे जो गुरमुख नाम ते आए थे। संगत बोले जो गुरमुख। वाह वाह। तिन दर्शन दीजे, तिन दर्शन दीजे, दर्शन दीजे, बिन दर्शन दीजे। बोलो तिन। वाह वाह। हम तिन के चरण पखाल दे, हम तिन के चरण पखाल दे, हम तिनके चरण पखार दे, हम तिनके चरण पखार दे। बोलो हम तिन के। धूड़ कौल कौल पीछे, धूड़ कौल कौल पीछे, धूड़ कोल कोल पीछे, धूड़ कोल कोल पीछे। बोलो धूड़। वाह वाह। जिनके चोले
प्यारे, जिनके चोले रतड़े प्यारे, जिनके चोले रतड़े प्यारे, जिनके चोले रतड़े प्यारे, हर संत तुम्हारे, जिनकर तन हर नामा, परवान गणी से ये आए, सफल बिना के कामा। मेरे राम, 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 हर जन के खाओ बल जाई, हर जन के खाओ बल जाई, हर जन के हो बल जाई, हर जन के हो बल सारी जाई। संगत बोले हर जन के, गज के, गज के, हर ऐसा कर चवर टुलावा, चरण तोड़ मुख लाई, जिनके चोले रतड़े प्यारे, जिनके चोले रतड़े प्यारे, जिनके चोले रतड़े प्यारे, जिनके चोले रतड़े बोलो प्यारे, जिनके गुर सिੱਖੀ पाणा मन्निया, गुर सिੱਖੀ पाणा मन्निया, गुर सिੱਖੀ पाणा मन्निया, गुर सिੱਖੀ पाणा मन्निया, गुर सिੱਖੀ गुर पूरा पार लंघाए, गुर पूरा पार लंघाए, गुर पूरा पार लगाए, गुर पूरा पार लगाए, गुर ये सचखंड है। गुर सिखा की हर तूड़ दे, 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 गुर हम पापी पीगत पाहे, हम पापी पीगत पाहे, हम पापी विगत पाहे, हम पापी विगत पाहे, संगत बोले हम अंतर्जामी पुरख विधाते शरदा मन की पूरे, नानक दास यह सुख मांगे, मोको कर संतन की तूरे, जिनके चोले रतड़े प्यारे, जिनके चोले रतड़े प्यारे, जिनके चोले रतड़े प्यारे, जिनके चोले रतड़े प्यारे, बोलो जिनके जिनके चोले रतड़े प्यारे, अंत तिना के पास पास, तूड़ तिना की जे मिले जी,
संतन की देन प्यारे, हम संतन की शरणा, हम संतन की शरणा, हम संतन की देन प्यारे, हम संतन की शरणा, हम संतन की शरणा। संत हमारी ओट सतानी, संत हमारी ओट सतानी, संत हमारा जी संत हमारा, संत हमारा कहना, हम संतन की देन प्यारे, हम संतन की शरणा, हम संतन की शरणा, हम संतन की देन प्यारे, हम संतन की शरणा, हम संतन की शरणा। तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन बाबा दीप सिंह जी, तन तन बाबा नंद सिंह जी, तन बाबा नंद सिंह जी, तन तन बाबा नंद सिंह जी, तन बाबा नंद सिंह जी। वाहिगुरु 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 संतन की रेन प्यारे, हम संतन की शरणा, हम संतन की शरणा, हम संतन की देन प्यारे, हम संतन की शरणा, हम संतन की शरणा। सोनहाल सत श्री अकाल। ਧੰਨ सत श्री अकाल। ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਹਾਂਪੁਰਖਾਂ ਦਾ ਅੱਜ ਜਨਮ ਦਿਹਾੜਾ ਹੈ। ਉਹ ਮਹਾਂਪੁਰਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੇਵਲ ਤੇ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰਾਧਨਾ ਕੀਤੀ। ਉਹ ਮਹਾਂਪੁਰਖ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪ੍ਰਤੱਖ ਗੁਰੂ ਨਾਨਕ ਦੇ ਦਰਸ਼ਨ ਕੀਤੇ, ਉਹਨਾਂ ਨੂੰ ਪ੍ਰਤੱਖ ਹੋ ਕੇ ਭੋਗ ਲਵਾਇਆ। ਉਹ ਮਹਾਂਪੁਰਖ ਜਿਹੜੇ ਪੂਰਨ ਜਤੀ ਸਤੀ ਨੇ, ਉਹ ਮਹਾਂਪੁਰਖ
24 ਚੋਂ 24 ਘੰਟੇ ਜਿਨ੍ਹਾਂ ਨੇ ਬੰਦਗੀ ਕੀਤੀ, ਉਹ ਮਹਾਂਪੁਰਖ ਜਿਨ੍ਹਾਂ ਦਾ ਇੱਕ ਵੀ ਸਵਾਸ ਵਾਹਿਗੁਰੂ ਸ਼ਬਦ ਤੋਂ ਬਿਨਾ ਨਹੀਂ ਲੰਘਦਾ, ਉਹ ਮਹਾਂਪੁਰਖ ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਗੁਰੂ ਨਾਨਕ ਵਸਿਆ ਪਿਆ ਹੈ। ਹਾਂਜੀ, ਉਹ ਮਹਾਂਪੁਰਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਕੱਲੀ ਔਰਤ ਨਾਲ ਬਚਨ ਨਹੀਂ ਕੀਤਾ, ਪਿਤਾ ਪਤੀ ਜਾਂ ਪੁੱਤਰ ਨਾਲ ਹੋਵੇ ਫਿਰ ਕੋਈ ਬਚਨ ਕਰਦੇ ਸੀ। ਉਹ ਮਹਾਂਪੁਰਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਾਇਆ ਨੂੰ ਹੱਥ ਨਹੀਂ ਲਾਇਆ, ਮਾਇਆ ਕਿਹੋ ਜਿਹੀ ਹੁੰਦੀ ਹੈ। ਉਹ ਮਹਾਂਪੁਰਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਿਆਰਿਓ ਆਪਣੇ ਕੁਰਤੇ ਨੂੰ, ਚੋਲੇ ਨੂੰ ਜੇਬਾਂ ਵੀ ਨਹੀਂ ਲਾਇਆ, ਗਲਤੀ ਨਾਲ ਕੋਈ ਮਾਇਆ ਪਾ ਨਾ ਜਾਵੇ। ਉਹ ਮਹਾਂਪੁਰਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਦੀ ਕਿਸੇ ਕਾਗਜ਼ ਦੇ ਉੱਤੇ ਸਾਈਨ ਨਹੀਂ ਕੀਤੇ ਕਿ ਕੋਈ ਗਲਤੀ ਨਾਲ ਵੀ ਜ਼ਮੀਨ ਜਾਇਦਾਦ ਸਾਡੇ ਨਾਮ ਨਾ ਲਵਾ ਜਾਵੇ। ਉਹ ਮਹਾਂਪੁਰਖ ਜਿਨ੍ਹਾਂ ਨੇ ਪਿਆਰਿਓ ਸਾਰੀ ਜ਼ਿੰਦਗੀ ਗਰੀਬੀ ਕਮਾਈ, ਨਿਮਰਤਾ ਕਮਾਈ। ਉਹ ਮਹਾਂਪੁਰਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੇਵਲ ਤੇ ਕੇਵਲ ਗੁਰੂ ਦੀ ਬਾਣੀ ਦਾ, ਗੁਰੂ ਦੇ ਬਾਣੇ ਦਾ ਪ੍ਰਚਾਰ ਕੀਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਮਹਾਂਪੁਰਖ ਦਾ ਨਾਮ ਲਿਆਓ ਰਸਨਾ ਤੇ ਆਖੋ ਧੰਨ ਬਾਬਾ ਆਨੰਦ ਸਿੰਘ ਜੀ, 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 ਧੰਨ ਬਾਬਾ ਆਨੰਦ ਸਿੰਘ ਜੀ। ਉਹ ਮਹਾਂਪੁਰਖਾਂ ਦਾ ਅੱਜ ਜਨਮ ਦਿਹਾੜਾ ਹੈ। ਕੁਦਰਤੀ ਵੇਖੋ ਸਬਬ ਕਿੱਡਾ ਪਿਆਰਾ ਰਲਿਆ। ਕੱਲ ਸ੍ਰਿਸ਼ਟੀ ਦੇ ਮਾਲਕ ਦਾ ਆਗਮਨ ਦਿਨ ਹੈ ਤੇ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਜਿਨ੍ਹਾਂ ਨੇ ਸ੍ਰਿਸ਼ਟੀ ਦੇ ਮਾਲਕ ਨੂੰ ਪ੍ਰੇਮ ਦੀਆਂ ਡੋਰਾਂ ਵਿੱਚ ਕਾਬੂ ਕਰਕੇ ਰੱਖਿਆ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਬੜਾ ਵੱਡਾ ਦਿਨ ਹੈ ਅੱਜ, ਬਹੁਤ ਵੱਡਾ। ਔਰ ਅੱਜ ਬਾਬਾ ਆਨੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਬਾਬਾ ਆਨੰਦ ਸਿੰਘ ਜੀ ਨੂੰ ਕਹਿਣਾ, ਬਾਬਾ ਜੀ ਕਿਰਪਾ ਦਾ ਖਾਤਾ ਖੋਲੋ, ਜਿਵੇਂ ਤੁਸੀਂ ਕਮਾਈਆਂ ਕੀਤੀਆਂ ਨਾ ਤੁਹਾਡੀ ਬਰਾਬਰੀ ਨਹੀਂ ਕਰ ਸਕਦੇ, ਪਰ ਇੱਕ ਕਿਣਕਾ ਕਮਾਈ ਕਰਨ ਦਾ, ਬੰਦਗੀ ਕਰਨ ਦਾ ਮੇਰੇ ਗਰੀਬ ਦੀ ਵੀ ਝੋਲੀ ਚ ਪਾ ਦਿਓ, ਕਿਰਪਾ ਕਰ ਦਿਓ। ਬੜੀ ਕਮਾਈ, ਸਾਰੀ ਰਾਤ ਬੰਦਗੀ ਕਰਨੀ, ਖੂਹ ਦੇ ਉੱਤੇ ਬਹਿ ਜਾਣਾ, ਇੱਕ ਲੱਤ ਖੂਹ ਦੇ ਅੰਦਰ ਤੇ ਇੱਕ ਬਾਹਰ ਕਰਕੇ, ਤੇ ਮਨ ਵਿੱਚ ਕੀ ਰੱਖਣਾ, ਜੇ ਕਿਤੇ ਨੀਂਦ ਆ ਗਈ ਨਾ, ਨੀਂਦ ਤੂੰ ਖੂਹ ਵਿੱਚ ਡਿੱਗ ਪੈਣਾ। ਇਦਾਂ ਨੀਂਦ ਤੇ ਵੀ ਕਾਬੂ ਪਾਇਆ ਉਸ ਮਹਾਂਪੁਰਖ ਨੇ। ਨੀਂਦ ਤੇ ਕਾਬੂ ਪਾਉਣਾ ਬੜਾ ਹੀ ਔਖਾ ਹੈ, ਬੜਾ ਔਖਾ, ਪਰ ਉਸ ਮਹਾਂਪੁਰਖ ਨੇ ਪੰਜਾਂ ਵਿਕਾਰਾਂ ਦੇ ਨਾਲ ਨੀਂਦ ਨੂੰ ਵੀ ਜਿੱਤਿਆ। ਉਹ ਮਹਾਂਪੁਰਖ ਸਾਰੀ ਰਾਤ ਕੇਸ ਕਿੱਲੀ ਦੇ ਨਾਲ ਬੰਨ ਕੇ ਤਪ ਕਰਨਾ ਕਿ ਜੇ ਕਿਤੇ ਝੋਕ ਆਏਗੀ, ਕੇਸਾਂ ਤੇ ਖਿੱਚ ਪਏਗੀ, ਫਿਰ ਮਨ ਸੁਚੇਤ ਹੋਏਗਾ। ਉਹ ਮਹਾਂਪੁਰਖ ਕਹਿਣਾ ਸੌਖਾ ਹੈ, ਬੜਾ ਬਹੁਤ ਸੌਖਾ ਹੈ। ਮੇਰੇ ਲਈ ਬੋਲਣਾ, ਤੁਹਾਡੇ ਲਈ ਸੁਣਨਾ, ਪਰ ਕਮਾਈਆਂ ਕਰਨੀਆਂ ਔਖੀਆਂ। ਅੱਜ ਬਾਬਾ ਆਨੰਦ ਸਿੰਘ ਜੀ ਨੂੰ ਕਹਿਣਾ, ਜਿਵੇਂ ਤੁਸੀਂ ਘਾਲਣਾ ਘਾਲੀਆਂ ਨੇ ਨਾ, ਇੱਕ ਕਿਣਕਾ ਮੈਂ ਗਰੀਬ ਦੀ ਝੋਲੀ 'ਚ ਪਾ ਦਿਓ। ਤੇ ਅੱਜ ਉਹਨਾਂ ਨੂੰ ਕਹਿਣਾ, ਬਾਬਾ ਜੀ ਕਿਰਪਾ ਦਾ ਖਾਤਾ ਖੋਲੋ, ਜਿਵੇਂ ਸਿਰੇ ਦੀ ਗਰੀਬੀ ਤੁਸੀਂ ਕਮਾਈ ਹੈ ਨਾ, ਨਿਮਰਤਾ, ਇੱਕ ਕਿਣਕਾ ਉਹ ਨਿਮਰਤਾ ਦਾ ਵੀ ਮੈਂ ਗਰੀਬ ਦੀ ਝੋਲੀ ਪਾ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਬੜੀ ਗਰੀਬੀ ਕਮਾਈ, ਇਹ ਛੋਟੀ ਗੱਲ ਨਹੀਂ ਹੁੰਦੀ। ਸਭ ਤੋਂ ਉੱਚਾ ਆਸਣ ਲਾਉਣਾ ਗੁਰੂ ਗ੍ਰੰਥ ਸਾਹਿਬ ਜੀ ਦਾ, ਫਿਰ ਗੁਰੂ ਦੇ ਕੀਰਤਨੀਆਂ ਦਾ, ਫਿਰ ਉਸ ਤੋਂ ਬਾਅਦ ਸੰਗਤਾਂ ਨੇ ਬਹਿਣਾ, ਤੇ ਆਪ ਜ਼ਮੀਨ ਦੇ ਵਿੱਚ ਮਹਾਂਪੁਰਖਾਂ ਨੇ ਟੋਆ ਪੱਟ ਕੇ ਬਹਿਣਾ। ਸੰਗਤ ਦੀ ਵੀ ਬਰਾਬਰੀ ਨਹੀਂ। ਤੇ ਕਿਸੇ ਨੇ ਕਹਿਣਾ, ਮਹਾਂਪੁਰਖੋ ਆਪ ਜੀ ਸੰਗਤ ਵਿੱਚ ਟੋਆ ਪੱਟ ਕੇ ਕਿਉਂ ਬਹਿੰਦੇ ਹੋ? ਤੇ ਵੇਖੋ ਗਰੀਬੀ, ਨਿਮਰਤਾ। ਪਤਾ ਕੀ ਕਹਿਣਾ, ਕਹਿੰਦੇ ਸੰਗਤਾਂ ਆਉਂਦੀਆਂ ਨੇ ਬਹੁਤ, ਮੈਂ ਤਾਂ ਕਰਕੇ ਸੰਗਤ ਦੇ ਵਿੱਚ ਟੋਆ ਪੱਟ ਕੇ ਬਹਿਨਾ। ਜਦੋਂ ਸੰਗਤ ਆਉਂਦੀ ਏ ਨਾ, ਸੰਗਤ ਦੀ ਚਰਨ ਧੂੜ ਮੇਰੇ ਮੱਥੇ ਦੇ ਉੱਤੇ ਪੈਂਦੀ ਏ। ਗੁਰੂ ਨਾਨਕ ਕਿਰਪਾ ਦਾ ਖਾਤਾ ਖੋਲ ਕੇ ਸੰਗਤ ਦੀ ਚਰਨ ਧੂੜੀ ਦਾ ਸਦਕਾ ਹੀ ਮੈਨੂੰ ਆਪਣਾ ਸਿੱਖ ਬਣਾ ਲਵੇ। ਵਾਹਿਗੁਰੂ ਜੀ।
ਸਤਿ ਸ੍ਰੀ ਅਕਾਲ। 24 ਚੋਂ 24 ਘੰਟੇ ਬੰਦਗੀ, ਸਵਾਸ ਸਵਾਸ ਬੰਦਗੀ, ਰੋਮ ਰੋਮ ਬੰਦਗੀ, ਤੇ ਮਨ ਕਿੱਥੇ? ਮੈਂ ਅਜੇ ਗੁਰੂ ਨਾਨਕ ਦਾ ਸਿੱਖ ਵੀ ਨਹੀਂ ਬਣਿਆ। ਹਾਂਜੀ, ਸਿੱਖ ਵੀ ਨਹੀਂ। ਅਸੀਂ ਤੇ ਛਾਲਾਂ ਮਾਰਦੇ ਆ, ਛਾਲਾਂ। ਮੈਂ ਆਪਣੀ ਗੱਲ ਕਰਦਾ, ਤੁਸੀਂ ਤੇ ਵੱਡੇ ਹੋ, ਤੁਹਾਡੇ ਸਾਰਿਆਂ ਦੇ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਵਸਦੇ ਨੇ, ਤੁਸੀਂ ਵੱਡੇ ਹੋ। ਮੈਂ ਆਪਣੀ ਗੱਲ ਕਰਦਾ, ਅਸੀਂ ਤੇ ਨਿੱਕਾ ਜਿਹਾ ਕੋਈ ਚੰਗਾ ਕੰਮ ਹੋ ਜੇ ਛਾਲਾਂ ਮਾਰਨ ਲੱਗ ਪਈ ਨੇ। ਵੇਖਿਆ ਆ ਮੇਰੇ ਕਰਕੇ ਹੋਇਆ ਹੈ ਜੀ। ਜਿਨੇ ਕੀਤਾ ਉਹਨੂੰ ਭੁੱਲ ਜਾਂਦੇ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਜਿਨ੍ਹਾਂ ਦਾ ਅੱਜ ਆਗਮਨ ਦਿਨ ਹੈ, ਜਨਮ ਦਿਹਾੜਾ ਬਾਬਾ ਨੰਦ ਸਿੰਘ ਸਾਹਿਬ ਦਾ, ਸਿਰੇ ਦੀ ਗਰੀਬੀ। ਤੇ ਕਿਸੇ ਨੇ ਕਹਿਣਾ ਮਹਾਂਪੁਰਖੋ ਇਹ ਗਰੀਬੀ ਦੀ ਦਾਤ ਤੁਸੀਂ ਲਈ ਕਿੱਥੋਂ? ਤੇ ਬਾਬਾ ਨੰਦ ਸਿੰਘ ਜੀ ਨੇ ਕਹਿਣਾ ਇਹ ਗਰੀਬੀ ਦਾ ਕਿਨਕਾ ਮੈਂ ਲਿਆ ਆਪਣੇ ਗੁਰੂ ਨਾਨਕ ਕੋਲੋਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੇ ਨਿਰੰਕਾਰ, ਆਪਣੇ ਈਸ਼ਟ, ਆਪਣੇ ਗੁਰ ਪਰਮੇਸ਼ਰ ਗੁਰੂ ਨਾਨਕ ਦੇ ਕੋਲੋਂ। ਵੇਖੋ ਕਿੱਡੀ ਗਰੀਬੀ ਗੁਰੂ ਨਾਨਕ ਨੇ ਵੀ ਕਮਾਈ। ਕਮਾਲ ਦੀ ਗੱਲ, ਕਮਾਲ ਦੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਜੋਤ ਤੇ ਉਹੀ ਹੈ ਨਾ, ਗੁਰੂ ਨਾਨਕ ਪਹਿਲੇ ਹੋ ਜਾਣ, ਤੀਜੇ ਹੋ ਜਾਣ, ਜੋਤ ਉਹੀ ਹੈ, ਰੂਪ ਹੀ ਬਦਲਦੇ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਾਲਕ ਪਿਤਾ ਜੀ ਬਿਰਾਜਮਾਨ ਨੇ। ਦਾਸੂ ਤੇ ਦਾਤੂ ਆਏ, ਈਰਖਾਂ ਅੰਦਰ ਵਧੀ ਪਈ ਹੈ, ਸਿਰ ਚੜ ਚੜ ਕੇ ਬੋਲਦੀ ਹੈ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ, ਤੀਜੇ ਗੁਰੂ ਨਾਨਕ ਨੂੰ ਦਾਸੂ ਤੇ ਦਾਤੂ ਨੇ ਮਾਰੀ ਜ਼ੋਰ ਦੀ ਲੱਤ। ਗੁਰੂ ਅੰਗਦ ਸਾਹਿਬ ਦੇ ਸਾਹਿਬਜ਼ਾਦੇ ਨੇ ਜਦੋਂ ਮਾਰੀ ਨਾ ਲੱਤ, ਤੇ ਗੁਰੂ ਅਮਰਦਾਸ ਜੀ ਬੜੀ ਦੂਰ ਡਿੱਗੇ। ਜਦੋਂ ਜ਼ੋਰ ਦੀ ਲੱਤ ਵੱਜੀ, ਗੁਰੂ ਅਮਰਦਾਸ ਪਾਤਸ਼ਾਹ ਜ਼ੋਰ ਦੀ ਡਿੱਗੇ ਥੋੜੀ ਦੂਰੀ ਤੇ ਜਾ ਕੇ। ਤੇ ਉਸ ਵੇਲੇ ਕੋਈ ਗਿਲਾ ਸ਼ਿਕਵਾ ਦਾਸੂ ਤੇ ਦਾਤੂ ਨਾਲ ਨਾ ਕੀਤਾ, ਕੋਈ ਬੁਰਾ ਭਲਾ ਨਹੀਂ ਕਿਹਾ ਕਿ ਮੈਂ ਗੱਦੀ ਦਾ ਮਾਲਕ, ਤੁਸੀਂ ਮੈਨੂੰ ਲੱਤ ਮਾਰ ਰਹੇ। ਕੋਈ ਸਿੱਖਾਂ ਨੂੰ ਇਸ਼ਾਰਾ ਨਹੀਂ ਕੀਤਾ ਇਹਨਾਂ ਨੂੰ ਸਬਕ ਸਿਖਾਓ, ਕੁਝ ਨਹੀਂ। ਉਸੇ ਵੇਲੇ ਦਾਸੂ ਤੇ ਦਾਤੂ ਦੇ ਨਾ ਪੈਰ ਫੜ ਲਏ। ਤੇ ਗੁਰੂ ਅਮਰਦਾਸ ਜੀ ਕਹਿੰਦੇ ਮੈਂ ਬਜ਼ੁਰਗ ਹੋ ਗਿਆ, ਮੇਰੀਆਂ ਹੱਡੀਆਂ ਸਖਤ ਨੇ, ਮੇਰੀਆਂ ਹੱਡੀਆਂ ਦੇ ਕਰਕੇ ਕਿਤੇ ਤੁਹਾਡੇ ਨਰਮ ਚਰਨਾਂ ਦੇ ਉੱਤੇ ਚੋਟ ਤੇ ਨਹੀਂ ਲੱਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਮਾਲ ਹੈ ਜੀ। ਗਰੀਬੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵੀ ਬਚਨ ਹੈ। ਇਹ ਬਾਬਾ ਨੰਦ ਸਿੰਘ ਜੀ ਕਹਿੰਦੇ ਮੈਂ ਉੱਥੋਂ ਲਈ ਹੈ ਗਰੀਬੀ। ਗੁਰੂ ਨਾਨਕ ਸਾਹਿਬ ਦਾ ਵੀ ਬਚਨ ਹੈ, ਕਹਿੰਦੇ ਉਹ ਜਿਹੜਾ ਮੇਰਾਂ ਦਾ ਮਾਲਕ ਹੈ ਨਾ, ਪਰਮੇਸ਼ਰ ਨਿਰੰਕਾਰ, ਕਹਿੰਦੇ ਉਹਦੀ ਸੰਨਤ ਦੇ ਵਿੱਚ, ਭਾਵ ਉਹਦੀ ਦੁਨੀਆ ਦੇ ਵਿੱਚ ਸਿੱਕਾ ਹੀ ਨਿਮਰਤਾ ਦਾ ਚੱਲਦਾ ਹੈ। ਨਿਮਰਤਾ ਦਾ, ਦੂਜਾ ਸਿੱਕਾ ਚੱਲਦਾ ਹੀ ਕੋਈ ਨਹੀਂ, ਸਿੱਕਾ ਨਿਮਰਤਾ ਦਾ ਚੱਲਦਾ ਹੈ। ਆ ਪਿਆਰਿਓ, ਜਿੰਨੇ ਰੋਜ਼ ਤੁਸੀਂ ਸੁਣਦੇ ਹੋ ਨਾ 3 ਤੋਂ 4 ਦੁਪਹਿਰੀ ਜਾਂ ਰਾਤੀ 10 ਤੋਂ 11 ਪੀਟੀਸੀ ਸਿਮਰਨ ਤੇ, ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਗਰੀਬੀ ਦਾ ਗਹਿਣਾ, ਨਿਮਰਤਾ ਦਾ ਗਹਿਣਾ ਨਹੀਂ ਲਾਉਣਾ। ਔਰ ਦਿਖਾਵੇ ਮਾਤਰ ਗਰੀਬੀ ਨਾ ਹੋਵੇ, ਮੈਂ ਬੜਾ ਨਿਮਰਤਾ ਵਾਲਾ ਵਾਂ, ਮੈਂ ਤੁਹਾਡੇ ਚਰਨਾਂ ਦੀ ਧੂੜ ਆ, ਕੱਲੀ ਬੋਲਾਂ 'ਚ ਨਾ ਹੋਵੇ। ਚਲੋ ਬੋਲਾਂ 'ਚ ਵੀ ਹੈ ਚੰਗੀ ਗੱਲ, ਪਰ ਕੱਲੀ ਬੋਲਾਂ 'ਚ ਨਾ ਹੋਵੇ, ਤੇਰੇ ਅੰਦਰ ਵੀ ਗਰੀਬੀ ਹੋਵੇ। ਅੰਦਰ ਮਹਾਰਾਜ ਤੇ ਅੰਦਰਲੀ ਪੱਟੀ ਪੜਦੇ ਨੇ, ਤੇਰਾ ਅੰਦਰ ਕਿੱਥੇ ਖਲੋਤਾ ਹੈ? ਹਾਂ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਹਿਰਦੈ ਬਾਹਰੋਂ ਭਾਵੇਂ ਤੂੰ ਕਰੋੜਾਂ ਪਤੀ ਹੈ, ਚੰਗੀ ਗੱਲ ਹੈ, ਸ਼ਾਨ ਦੇ ਨਾਲ ਰਹਿ ਰਹੇ ਆ, ਚੰਗੀ ਗੱਲ ਹੈ, ਕਰੋੜਾਂ ਦੀ ਤੇਰੇ ਕੋਲ ਗੱਡੀ ਏ, ਕਰੋੜਾਂ ਦੀ ਤੇਰੇ ਕੋਲ ਕੋਠੀ ਏ, ਚੰਗੀ ਗੱਲ ਏ, ਪਰ ਪਿਆਰਿਆ ਅੰਦਰੋਂ ਗਰੀਬ ਬਣ ਕੇ ਰਹਿਣਾ ਹੈ। ਅੰਦਰੋਂ ਅੰਦਰੋਂ ਮੈਂ ਉਹ ਹੀ ਆ ਜਿਹਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਵੀ ਨਹੀਂ ਸੀ ਪੁੱਛਦਾ ਹੁੰਦਾ। ਜੇ ਦਾਤਾ ਜੀ ਅੱਜ ਕੋਈ ਤੁਸੀਂ ਰੰਗ ਭਾਗ ਲਾਏ ਨੇ, ਇਹ ਮੇਰੀਆਂ ਚਤਰਾਈਆਂ ਨਹੀਂ, ਸਭ ਤੁਹਾਡੀਆਂ ਵਡਿਆਈਆਂ ਵਰਤਰਾਈਆਂ ਨੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹੋ ਨਾਨਕ ਸਭ ਤੇਰੀ ਵਡਿਆਈ, ਸਾਰੇ ਬੋਲੋ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ। ਬਸ ਆਹ ਚੀਜ਼ ਨਹੀਂ ਭੁੱਲਣੀ, ਆਹ ਚੀਜ਼।
ਬਾਬਾ ਆਨੰਦ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਇੱਕ ਗਰੀਬੀ ਦਾ ਕਿਣਕਾ, ਨਿਮਰਤਾ ਦਾ, ਇੱਕ ਬੰਦਗੀ ਕਰਨ ਦਾ ਕਿਣਕਾ ਜ਼ਰੂਰ ਅਸੀਂ ਆਪੋ ਆਪਣੇ ਘਰਾਂ 'ਚ ਲੈ ਕੇ ਜਾਣਾ ਹੈ। ਸਮਾਂ ਹੋ ਗਿਆ ਸਮਾਪਤੀ ਦਾ। ਗੁਰੂ ਮਿਹਰ ਕਰੇ ਅੰਮ੍ਰਿਤ ਵੇਲੇ ਦੇ ਇਸ ਸਮਾਗਮ ਵਿੱਚ ਜਿਹੜੀਆਂ ਸੇਵਾਵਾਂ ਚੱਲ ਰਹੀਆਂ, ਉਹਨਾਂ ਸੇਵਾਵਾਂ ਦੇ ਵਿੱਚ ਨਾਲ ਪਿਆਰਿਓ ਦੇਗਾਂ ਵਿੱਚ ਜਿਹੜੇ ਪ੍ਰੇਮੀਆਂ ਨੇ ਹਿੱਸਾ ਪਾਇਆ, ਉਹਨਾਂ ਦੀ ਮੈਂ ਨਾਮ ਬੋਲ ਕੇ 1 ਮਿੰਟ 'ਚ ਹਾਜ਼ਰੀ ਲਵਾ ਰਿਹਾ। ਤੁਸੀਂ ਫਿਰ ਜਕਾਰਾ ਲਾ ਕੇ ਉਹਨਾਂ ਦੀ ਤੰਦਰੁਸਤੀ, ਚੜ੍ਹਦੀ ਕਲਾ ਦੀ, ਕਾਰੋਬਾਰਾਂ ਦੀ ਬਰਕਤਾਂ ਦੀ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਬੱਚੇ ਗੁਰਸਿੱਖੀ ਨਾਲ ਜੁੜਨ, ਇਹ ਤੁਸੀਂ ਸਾਰਿਆਂ ਨੇ ਫਿਰ 1 ਮਿੰਟ ਸੀਸ ਦੇਣੀ ਉਹਨਾਂ ਨੂੰ ਜਕਾਰਾ ਲਾ ਕੇ। ਔਰ ਜਿਹੜੀਆਂ ਸੰਗਤਾਂ ਲਾਈਵ ਦੇ ਮਾਧਿਅਮ ਰਾਹੀਂ ਜੁੜੀਆਂ ਜੇ, ਜੋ ਸੇਵਾ ਚੱਲ ਰਹੀ ਹੈ, 1 ਤੇਰੀ ਦੀ ਸੇਵਾ, 2 ਤੇਰੀਆਂ ਦੀ, 5 ਤੇਰੀਆਂ ਦੀ, ਜਿਵੇਂ ਤੁਹਾਡੇ ਅੰਦਰੋਂ ਆਵਾਜ਼ ਆਵੇ ਉਹ ਕਰ ਸਕਦੇ। ਮੈਂ ਹਾਜ਼ਰੀ ਲਾ ਰਿਹਾ, 1 ਮਿੰਟ ਸਾਰੇ ਅਸੀਸ ਦੇਣਾ। ਪ੍ਰਭਜੋਤ ਸਿੰਘ ਅਬੋਹਰ ਤੋਂ, ਕਰਨਵੀਰ ਸਿੰਘ, ਅਮਨਦੀਪ ਕੌਰ ਕੈਨੇਡਾ, ਹਰਵਿੰਦਰ ਸਿੰਘ ਸਿਰਸੇ ਤੋਂ, ਨਿਸ਼ਾਨ ਸਿੰਘ, ਬਲਵਿੰਦਰ ਸਿੰਘ, ਬਿਕਰਮਜੀਤ ਸਿੰਘ, ਮਨਜੀਤ ਕੌਰ ਗੁਰਦਾਸਪੁਰ, ਬਲਵਿੰਦਰ ਸਿੰਘ, ਭਗਵੰਤ ਸਿੰਘ, ਸ਼ਰਨਜੀਤ ਕੌਰ, ਸਿਮਰਨਜੀਤ ਸਿੰਘ ਕੈਨੇਡਾ, ਡਾਕਟਰ ਜਗਦੀਪ ਸਿੰਘ, ਦਰਸ਼ਨ ਕੌਰ ਵੇਰਕਾ, ਲਵਪ੍ਰੀਤ ਕੌਰ ਨਿਊਜ਼ੀਲੈਂਡ, ਸਾਜਨਪ੍ਰੀਤ ਸਿੰਘ ਆਸਟ੍ਰੇਲੀਆ, ਦਲਜੀਤ ਸਿੰਘ ਟਾਂਡਾ, ਗੁਰਮੀਤ ਸਿੰਘ ਟਾਂਡਾ, ਬਲਵਿੰਦਰ ਸਿੰਘ, ਪ੍ਰਭਜੋਤ ਸਿੰਘ ਵਿਜੇਪੁਰ, ਅਮਰਜੀਤ ਕੌਰ, ਨਵਪ੍ਰੀਤ ਕੌਰ, ਹਰਦੀਪ ਕੌਰ ਰਾਜਪੁਰੇ ਤੋਂ, ਹਰਜਸਨੂਰ ਸਿੰਘ, ਅਰਸ਼ਦੀਪ ਸਿੰਘ, ਮਨਸਿਮਰਨ ਸਿੰਘ, ਗਗਨਦੀਪ ਸਿੰਘ, ਪ੍ਰਭਦੀਪ ਸਿੰਘ ਖੰਨੇ ਤੋਂ, ਮਨਜੋਤ ਕੌਰ, ਸਤੀਸ਼ ਗੁਲਾਟੀ, ਲਵਪ੍ਰੀਤ ਸਿੰਘ, ਕਰਨਾਲ, ਸੁਰਜੀਤ ਸਿੰਘ, ਸਤਵਿੰਦਰ ਸਿੰਘ, ਪ੍ਰਦੀਪ ਕੁਮਾਰ, ਹਿਤੇਸ਼ ਮਖੀਜਾ, ਰਾਜਵੀਰ, ਨੇਪਾਲ ਸਿੰਘ ਕੈਨੇਡਾ ਤੋਂ, ਹਰਜੀਤ ਕੌਰ ਕੈਨੇਡਾ, ਮਹਿਕਦੀਪ ਕੌਰ, ਗੁਰਕੀਰਤ ਸਿੰਘ ਪਟਿਆਲੇ ਤੋਂ, ਹਰਮਨ ਕੌਰ ਕੈਨੇਡਾ ਤੋਂ, ਗੁਰਮੁਖ ਸਿੰਘ। ਇਹ ਸਾਰੇ ਗੁਰਮੁਖਾਂ ਦੀ ਚੜ੍ਹਦੀ ਕਲਾ ਦੇ ਲਈ ਇੱਕ ਜਕਾਰਾ ਲਾ ਦਿਓ ਜੀ। ਸਤਿ ਸ੍ਰੀ ਅਕਾਲ। ਗੁਰੂ ਰਾਮਦਾਸ ਜੀ ਸਭ ਨੂੰ ਕਿਰਪਾ ਕਰਨ, ਮਿਹਰਾਂ ਕਰਨ, ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ, ਏਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ,
ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ, ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਬੇਨਤੀ ਆਪ ਜੀਆਂ ਦੇ ਚਰਨਾਂ ਦੇ ਵਿੱਚ, ਦਾਸ ਦਾ ਬੇਟਾ ਹਰਸਹਿਜ ਸਿੰਘ ਔਰ ਬੇਟੀ ਹਰਸਿਫਤ ਕੌਰ ਦੋਵਾਂ ਨੇ YouTube ਦੇ ਉੱਤੇ ਚੈਨਲ ਬਣਾਏ ਨੇ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ। ਮੇਰੀ ਬੇਨਤੀ, ਇਹ ਦੋਵੇਂ ਚੈਨਲਾਂ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਅੱਗੇ ਸ਼ੇਅਰ ਵੀ ਕਰਨਾ। ਜਿਹੜੇ ਸਾਡੀ ਫੈਮਿਲੀ ਦੇ ਨਾਲ ਜੁੜਨਾ ਚਾਹੁੰਦੇ ਨੇ, ਪਰਿਵਾਰਕ ਮੈਂਬਰ ਬਣਨਾ ਚਾਹੁੰਦੇ ਨੇ, ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ। ਦੋਵੇਂ ਚੈਨਲਾਂ ਦੇ ਉੱਤੇ ਰੋਜ਼ ਬੱਚੇ ਨਵੇਂ-ਨਵੇਂ ਵਲੌਗ ਪਾਉਂਦੇ ਨੇ ਔਰ ਸੰਗਤਾਂ ਬੜੀਆਂ ਅਸੀਸਾਂ ਦੇ ਰਹੀਆਂ, ਬੜਾ ਪਿਆਰ ਦੇ ਰਹੀਆਂ ਨੇ। ਇਹ ਬੇਨਤੀ ਭੁੱਲਿਓ ਨਾ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ ਵਲੌਗ, ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।